ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 28 ਅਗਸਤ ਦਾ ਦਿਨ। 1670 ਗੁਰੂ ਗੋਬਿੰਦ ਸਿੰਘ ਲਖਨੌਰ ਪੁੱਜੇ ਤੇ ਦਸਤਾਰ ਸਜਾਉਣੀ ਸ਼ੁਰੂ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਪਟਨਾ ਸ਼ਹਿਰ 'ਚ ਹੋਇਆ ਸੀ। ਆਪ ਨੇ ਆਪਣਾ ਬਚਪਨ ਉੱਥੇ ਹੀ ਬਿਤਾਇਆ ਸੀ। ਜੁਲਾਈ 1670 'ਚ ਮਾਤਾ ਗੁਜਰੀ, ਮਾਮਾ ਕਿਰਪਾਲ ਤੇ ਕੁਝ ਸਿੱਖਾਂ ਨਾਲ ਬਾਲ ਗੋਬਿੰਦ ਪੰਜਾਬ ਵੱਲ ਚੱਲ ਪਏ। ਆਪ ਪਟਨਾ ਤੋਂ ਅਯੁੱਧਿਆ, ਲਖਨਊ, ਨਾਨਕਮੱਤਾ, ਹਰਿਦੁਆਰ ਤੇ ਅੰਬਾਲਾ ਹੁੰਦੇ ਹੋਏ 27 ਅਗਸਤ 1970 ਦੇ ਦਿਨ ਆਪਣੇ ਨਾਨਕੇ ਪਿੰਡ ਲਖਨੌਰ ਪੁੱਜੇ। ਲਖਨੌਰ 'ਚ 28 ਅਗਸਤ 1670 ਦੇ ਦਿਨ ਆਪ ਦੇ ਵੱਡੇ ਮਾਮੇ ਮੇਰ ਚੰਦ ਸੁਪੀਖੀ ਨੇ ਆਪ ਨੂੰ ਜਮਰੂਦੀ ਰੰਗ ਦੀ ਦਸਤਾਰ ਸਜਾਈ। ਇਸ ਵੇਲੇ ਆਪ ਦੀ ਉਮਰ 8 ਸਾਲ 8 ਮਹੀਨੇ 10 ਦਿਨ ਸੀ। 1922 ਵਰਲਡ ਪ੍ਰੈਸ ਗੁਰੂ ਕਾ ਬਾਗ ਪੁੱਜੀ। ਗੁਰਦੁਆਰਾ ਗੁਰੂ ਕਾ ਬਾਗ ਦੇ ਲੰਗਰ ਵਾਸਤੇ ਬਾਲਣ ਦੀ ਲੱਕੜ ਗੁਰਦੁਆਰੇ ਦੀ ਜ਼ਮੀਨ 'ਚ ਖੜੇ ਕਿੱਕਰ ਦੇ ਦਰਖਤਾਂ ਤੋਂ ਲਈ ਜਾਂਦੀ ਸੀ ਤੇ 8 ਅਗਸਤ 1922 ਦੇ ਦਿਨ 5 ਅਕਾਲੀ ਲੰਗਰ ਵਾਸਤੇ ਇੱਕ ਸੁੱਕੇ ਲੱਕੜ ਦੀ ਕਿੱਕਰ ਕੱਟ ਕੇ ਲਿਆਏ ਤਾਂ 9 ਅਗਸਤ ਦੇ ਦਿਨ DC ਦੇ ਹੁਕਮ ਹੇਠ ਗ੍ਰਿਫਤਾਰ ਕਰ ਲਿਆ ਗਿਆ। ਹੋਰ ਇਸ ਸੰਬੰਧ 'ਚ ਸਾਬਕ ਮਹੰਤ ਸੁੰਦਰਦਾਸ ਨੇ ਲਿਖਤੀ ਤੌਰ ਤੇ ਕੋਈ ਸ਼ਿਕਾਇਤ ਵੀ ਨਹੀਂ ਸੀ ਦਿੱਤੀ। ਬਾਅਦ ਵਿੱਚ ਉਸ ਕੋਲੋਂ ਸ਼ਿਕਾਇਤ ਵੀ ਲਿਖਵਾ ਲਈ ਗਈ। ਗੁਰੂ ਕਾ ਬਾਗ ਮੋਰਚੇ 'ਚ ਪਹਿਲਾਂ ਤਾਂ ਪੁਲਿਸ ਗ੍ਰਿਫਤਾਰੀਆਂ ਕਰਦੀ ਰਹੀ, ਪਰ 25 ਅਗਸਤ 1922 ਦੇ ਦਿਨ ਜਦੋਂ 136 ਸਿੱਖਾਂ ਦਾ ਜੱਥਾ ਗੁਰੂ ਕਾ ਬਾਗ ਪਹੁੰਚਿਆ ਤਾਂ ਗ੍ਰਿਫਤਾਰੀ ਤੋਂ ਪਹਿਲਾਂ ਦੀਵਾਨ ਸਜਾਇਆ ਗਿਆ। ਇਸ ਮੌਕੇ SP ਪੁਲਿਸ ਮੈਕਸਨ ਨੇ ਐਡੀਸ਼ਨਲ SP ਮਿਸਟਰ SGM BT ਨੂੰ ਨਿਗਰਾਨੀ ਵਾਸਤੇ ਭੇਜਿਆ। ਉਸਨੇ ਉੱਥੇ ਪੁੱਜ ਕੇ ਸਿੱਖਾਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਤਕਰੀਬਨ 100 ਸਿੱਖਾਂ ਨੂੰ ਪੁਲਿਸ ਨੇ ਵਹਿਸ਼ੀਆਨਾ ਤਰੀਕੇ ਨਾਲ ਡਾਂਗਾ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਮਗਰੋਂ ਜਥਿਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਕੁੱਟਣ ਦਾ ਇਹ ਸਿਲਸਿਲਾ ਬਕਾਇਦਾ ਸ਼ੁਰੂ ਹੋ ਗਿਆ। ਇਸ ਸਾਰੀ ਕਾਰਵਾਈ ਨੂੰ ਬਹੁਤ ਸਾਰੇ ਲੋਕ ਵੇਖਣ ਆਉਂਦੇ ਸਨ। ਜਦ ਇਸ ਦੀ ਖਬਰ ਅਖਬਾਰਾਂ ਵਾਲਿਆਂ ਤੱਕ ਪੁੱਜੀ ਤਾਂ 28 ਅਗਸਤ 1922 ਦੇ ਦਿਨ ਦੁਨੀਆ ਭਰ ਦੀਆਂ ਅਖਬਾਰਾਂ ਦੇ ਨੁਮਾਇੰਦੇ ਇਸ ਮਾਰਕੁੱਟ ਨੂੰ ਵੇਖਣ ਆਏ ਤੇ ਇੱਕ ਅਮਰੀਕਨ ਪਾਰਟੀ ਨੇ ਤਾਂ ਇਸ ਮਾਰਕੁਟਾਈ ਦੀ ਫਿਲਮ ਹੀ ਤਿਆਰ ਕੀਤੀ ਸੀ। ਕੈਪਟਨ AL ਵਰਗੀਸ ਵੱਲੋਂ ਬਣਾਈ ਗਈ ਇਸ ਫਿਲਮ ਦਾ ਨਾਂ ਸੀ ਐਕਸਕਲੂਸਿਵ ਪਿਕਚਰ ਆਫ ਇੰਡੀਆਜ਼ ਮਾਰਟੀਰਡਮ। ਮਗਰੋਂ ਬਰਤਾਨਵੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਇਹ ਫਿਲਮ ਛਾਇਆ ਨਾ ਕੀਤੀ ਜਾਵੇ, ਪਰ ਵਰਗੀਸ ਨਾ ਮੰਨਿਆ। ਇਹ ਕੁੱਟਮਾਰ 13 ਸਤੰਬਰ ਨੂੰ ਉਦੋਂ ਬੰਦ ਹੋਈ ਜਦ ਈਸਾਈ ਪਾਦਰੀ CF ਐਂਡਰਿਊਜ਼ ਨੇ ਇਹ ਜ਼ੁਲਮ ਵੇਖਿਆ ਤੇ ਗਵਰਨਰ ਨੂੰ ਮਿਲ ਕੇ ਗੁਰੂ ਕਾ ਬਾਗ 'ਚ ਪੁਲਿਸ ਦੇ ਜ਼ੁਲਮ ਬਾਰੇ ਗੱਲਬਾਤ ਕੀਤੀ। ਉਸ ਦਿਨ ਗਵਰਨਰ ਆਪ ਗੁਰੂ ਕਾ ਬਾਗ ਗਿਆ। ਉਸ ਨਾਲ ਪੰਜਾਬ ਕੌਂਸਲ ਦੇ ਕੁਝ ਮੈਂਬਰ ਵੀ ਸਨ। ਇਸ ਮਗਰੋਂ ਗਵਰਨਰ ਨੇ ਸਿੱਖ ਜਥਿਆਂ ਦੀ ਕੁੱਟਮਾਰ ਬੰਦ ਕਰਵਾ ਦਿੱਤੀ ਤੇ ਹੁਕਮ ਜਾਰੀ ਕੀਤਾ ਕਿ ਅੱਗੇ ਤੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਭਾਵੇਂ 13 ਸਤੰਬਰ ਤੋਂ ਜਥਿਆਂ ਦੀ ਜ਼ਾਹਰਾ ਕੁੱਟਮਾਰ ਬੰਦ ਹੋ ਗਈ, ਪਰ ਪੁਲਿਸ ਫਿਰ ਵੀ ਇਕੱਲੇ ਦੁਕੱਲੇ ਸਿੱਖ ਨੂੰ ਡਾਂਗਾ ਦਾ ਸ਼ਿਕਾਰ ਬਣਾਉਂਦੀ ਰਹੀ। ਬਾਅਦ 'ਚ ਇਸ BT ਨੂੰ ਮਲੇਰਕੋਟਲੇ ਦੇ ਨਵਾਬ ਨੇ ਪੁਲਿਸ ਮੁਖੀ ਬਣਾ ਦਿੱਤਾ। ਉੱਥੋਂ ਹਟਾਏ ਜਾਣ ਮਗਰੋਂ ਉਹ ਹਰਨਾਮੀ ਨਾਂ ਦੀ ਇੱਕ ਔਰਤ ਨਾਲ ਰਹਿਣ ਲੱਗ ਪਿਆ ਤੇ 27 ਜੂਨ 1940 ਦੇ ਦਿਨ ਕਰਤਾਰ ਸਿੰਘ ਤੇ ਬਚਨ ਸਿੰਘ ਨੇ ਉਸਦੇ ਘਰ ਜਾ ਕੇ ਉਸ ਨੂੰ ਚਲਾਕੀ ਨਾਲ ਕਤਲ ਕਰ ਦਿੱਤਾ। ਇਸ ਕੇਸ 'ਚ ਇਹ ਦੋਵੇਂ ਤਾਂ ਬਰੀ ਹੋ ਗਏ, ਪਰ ਕਿਸੇ ਹੋਰ ਕੇਸ 'ਚ 1952 ਤੱਕ ਪਟਿਆਲੇ 'ਚ ਕੈਦ ਰਹੇ। 28 ਅਗਸਤ 1987 ਦੇ ਦਿਨ ਪੁਲਿਸ ਨੇ ਜਤਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸੋਹੀਆਂ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। 28 ਅਗਸਤ 1999 ਦੇ ਦਿਨ ਪੁਲਿਸ ਨੇ ਅਮਰਦੀਪ ਸਿੰਘ ਲੌਂਗੀਆ ਪੁੱਤਰ ਪ੍ਰੀਤਮ ਸਿੰਘ ਵਾਸੀ ਮਲਕਪੁਰ ਜ਼ਿਲ੍ਹਾ ਰੋਪੜ ਨੂੰ ਸ਼ਹੀਦ ਕੀਤਾ। 28 ਅਗਸਤ 1992 ਦੇ ਦਿਨ ਪੁਲਿਸ ਨੇ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਜਰਨੈਲ ਸਿੰਘ ਵਾਸੀ ਸੀਟਾ ਪਿੰਡ, ਮਨਜੀਤ ਸਿੰਘ ਉਰਫ ਪੱਪੂ ਪੁੱਤਰ ਪੂਰਨ ਸਿੰਘ ਵਾਸੀ ਮੜੀਨੋਬਾਦ, ਭਜਨ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਟੁੱਟੇ ਕਲਾਂ, ਗੁਰਦੇਵ ਸਿੰਘ ਉਰਫ ਕਾਕਾ ਪੁੱਤਰ ਇੰਦਰ ਸਿੰਘ ਵਾਸੀ ਮਲਮੋਰੀ, ਗੁਰਮੀਤ ਸਿੰਘ ਕਾਲਾ, ਬਲਜੋੜ ਸਿੰਘ ਉਰਫ ਬਲਜੀਤ ਸਿੰਘ ਤੇ ਸਤਦੇਵ ਸਿੰਘ ਬੱਬਰ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 28 ਅਗਸਤ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਿੱਖ ਇਤਿਹਾਸ ਨਾਲ ਸੰਬੰਧਿਤ